ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 1 ਜੁਲਾਈ 2015 17 ਹਾੜ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੈਨੇਡਾ ਡੇ ਹੈ ਤੇ ਕੈਨੇਡਾ ਵਾਸੀਆਂ ਨੇ ਇਸ ਦਿਨ ਨੂੰ ਬੜੇ ਹੀ ਧੂਮਧਾਮ ਨਾਲ ਮਨਾਇਆ। ਸਭ ਤੋਂ ਵੱਡੀ ਤੇ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਸਿੱਖਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਪਹਿਲਾਂ ਤਾਂ ਗੋਰਿਆਂ ਦੀ ਸੰਗਰਾਂਦ ਹੈ, 1 ਜੁਲਾਈ ਹੈ ਜੀ, ਤੇ ਜੁਲਾਈ ਮਹੀਨੇ ਨੂੰ ਵੈਲਕਮ ਕਹਿੰਦੇ ਜੀ। ਫਿਰ ਸਾਡੇ ਕੈਨੇਡਾ ਵਾਸੀ ਵੀਰਾਂ ਭੈਣਾਂ ਦੇ ਲਈ ਜਿਨ੍ਹਾਂ ਨੇ ਲਗਭਗ ਹੁਣ ਜੇ ਅਸੀਂ 19ਵੀਂ ਸਦੀ ਦਾ ਅਖੀਰ ਦੇਖੀਏ ਤੇ 125 ਸਾਲ ਦੇ ਨੇੜੇ ਤੇੜੇ ਬਣ ਜਾਂਦਾ ਜਦੋਂ ਕਿ ਕੈਨੇਡਾ 'ਚ ਸਿੱਖ ਆਏ। ਆਪਣਾ ਉਹਨਾਂ ਨੇ ਇਸ ਮੁਲਕ ਦੀ ਮਿੱਟੀ ਨੂੰ, ਧਰਤੀ ਨੂੰ ਜਿਹੜਾ ਹੈ ਆਪਣੇ ਰਿਜ਼ਕ ਦਾ ਆਹਾਰ ਬਣਾਇਆ, ਰਿਜ਼ਕ ਦਾ ਆਧਾਰ ਬਣਾਇਆ। ਔਰ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਮੈਂ ਕੋਟ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਇਹ ਕੋਟ ਹੈ ਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ। ਜੀ, ਕਿ ਜਿਹਨੂੰ ਆਮ ਸਧਾਰਨ ਸਾਡੇ ਬਜ਼ੁਰਗ ਦਾਣੇ ਚੁਗਣਾ ਕਹਿੰਦੇ ਸੀ ਵੀ ਜਿੱਥੇ ਜਿੱਥੇ ਦਾਣੇ ਨੇ ਉਹ ਚੁਗਣੇ ਨੇ। ਜੀ, ਕਿ ਹੁਣ ਉਹੀ ਪੰਛੀ ਨੇ ਸਾਈਬੇਰੀਆ, ਕਿੱਥੇ ਰਸ਼ੀਆ ਦੇ ਉਸ ਫਰੀਜ਼ਿੰਗ ਟੈਂਪਰੇਚਰ ਚੋਂ ਨਿਕਲਦੇ ਨੇ ਹਜ਼ਾਰਾਂ ਮੀਲ, ਜਿਨ੍ਹਾਂ ਨੂੰ ਮਾਈਗ੍ਰੇਟਰੀ ਬਰਡਸ ਕਹਿੰਦੇ ਨੇ। ਕੋਈ ਹਰੀਕੇ ਪੱਤਨ ਆ ਗਿਆ, ਕੋਈ ਰੋਪੜ ਦੇ ਨੇੜੇ ਭਾਖੜੇ ਦੇ ਪਾਣੀਆਂ 'ਚ ਆ ਗਏ, ਆਪਣੇ ਰਿਜ਼ਕ ਚੁਣਿਆ, ਫਿਰ ਵਾਪਸ ਮੁੜ ਗਏ। ਸੋ ਜਿਹੜੇ ਉਸ 19ਵੀਂ ਸਦੀ ਦੇ ਅਖੀਰ 'ਚ, ਔਰ ਇਹ ਵੀ ਜਦੋਂ ਅਸੀਂ ਰਾਜ ਭਾਗ ਦੇ ਹਵਾਲੇ ਨਾਲ ਗੱਲ ਕਰਦੇ, ਹੁਣ ਤਾਂ ਚਲੋ ਦੁਨੀਆ ਇੱਕ ਗਲੋਬਲ ਵਿਲੇਜ ਬਣ ਗਈ, ਸਾਰੇ ਆਜ਼ਾਦ ਦੇਸ਼ ਵੀ ਇੱਕ ਦੂਸਰੇ ਦੇ ਨਾਲ ਟਰੈਵਲ ਅਰਾਊਂਡ ਕਰਦੇ ਨੇ। ਜੀ, ਪਰ ਇੱਕ ਵੱਡਾ ਕਾਰਨ, ਜਿਵੇਂ ਪੰਛੀ ਆਪਣਾ ਚੋਗਾ ਚੁਗਣ ਦੇ ਲਈ ਮਾਈਗ੍ਰੇਟ ਕਰਦੇ ਨੇ ਇੱਕ ਥਾਂ ਤੋਂ ਦੂਜੀ ਥਾਂ, ਕਿ ਉੱਥੇ ਇੰਨੀ ਕੁ ਠੰਡ ਹੋ ਜਾਂਦੀ ਹੈ ਕਿ ਖਾਣ ਨੂੰ ਕੁਛ ਨਹੀਂ ਹੁੰਦਾ, ਫਿਰ ਉੱਧਰ ਨੂੰ ਜਾਂਦੇ ਨੇ। ਸੋ ਅਰਲੀ ਮਾਈਗ੍ਰੇਸ਼ਨਸ ਤਾਂ ਸਾਰੇ ਸਮਾਜ ਦੀਆਂ ਹੀ। ਔਰ ਸਿੱਖਾਂ ਦੇ ਹਵਾਲੇ ਨਾਲ ਜੇ ਅਸੀਂ ਦੇਖੀਏ ਕਿ 1849 ਤੱਕ ਸਾਡਾ ਆਪਣਾ ਰਾਜ ਸੀ, ਸਿੱਖ ਰਾਜ। ਜੀ, ਔਰ ਉਹਦੇ ਵਿੱਚ ਪ੍ਰੋਸਪੈਰਿਟੀ ਦਾ ਆਲਮ ਇਹ ਸੀ ਕਿ ਈਵਨ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ 1839 ਤੇ ਟ੍ਰੇਜਰੀ ਦੇ ਵਿੱਚ 9 ਕਰੋੜ ਰੁਪਈਆ ਪਿਆ ਸੀ। ਉਸ ਜ਼ਮਾਨੇ ਦਾ ਤੁਸੀਂ ਕਰੋੜ ਦਾ ਅੰਦਾਜ਼ਾ ਲਾਓ, 3 ਕਰੋੜ ਦਾ ਰੈਵਨਿਊ ਜਨਰੇਟ ਹੁੰਦਾ ਸੀ। 1,45,000 ਸਕੁਅਰ ਮਾਈਲ, ਵਰਗ ਮੀਲ ਜਿਹੜੀ ਹੈ ਟੈਰੀਟਰੀ ਦਾ ਮੁਲਕ ਸੀ। ਜੀ, ਸੋ ਇਹ ਉਹ ਜ਼ਮਾਨੇ ਸੀ ਕਿ ਜਦੋਂ ਯੂਰਪ ਚੋਂ, ਅਮਰੀਕਾ ਚੋਂ ਜਿਹੜਾ ਜਾ ਕੇ ਉੱਥੇ ਨੌਕਰੀ ਕਰਦੇ ਸੀ, ਕਿਉਂਕਿ ਰਿਜ਼ਕ ਉੱਥੇ ਲਾਈ ਕਰਦਾ ਸੀ। ਤੇ ਫਿਰ ਰਾਜ ਗਿਆ 1849 'ਚ। ਅਗਲੇ 25-30 ਸਾਲ 'ਚ ਹੀ ਹਾਲਾਤ ਇਹ ਬਣੇ ਕਿ ਹੁਣ ਜਾਂ ਤਾਂ ਸੋਲਜਰ ਹੁੰਦੇ ਸੀ ਤੇ ਜਾਂ ਖੇਤੀਬਾੜੀ ਸੀ। ਸੋ ਅੰਗਰੇਜ਼ਾਂ ਨੇ ਪਹਿਲੇ ਸਾਲ ਤਾਂ ਪੈਰ ਲੱਗਣ ਨਹੀਂ ਦਿੱਤੇ, ਫਿਰ ਹੌਲੀ ਭਰਤੀ ਖੋਲੀ ਤੇ ਫਿਰ ਇੱਧਰ ਨੂੰ ਤੁਰ ਪਏ। ਸੋ ਪਹਿਲੇ ਸਿੱਖ ਜਿਹੜੇ ਕਿ ਰਾਣੀ ਦੀ ਕੋਰੋਨੇਸ਼ਨ ਦੇ ਵਿੱਚ ਸ਼ਾਮਲ ਹੋ ਕੇ ਇੰਗਲੈਂਡ 'ਚੋਂ ਵਾਪਸ ਪਰਤ ਰਹੇ ਸੀ, ਮੌਂਟਰੀਆਲ ਆਏ, ਘੋੜਿਆਂ ਦੇ ਉੱਤੇ ਸਵਾਰ ਹੋ ਵੈਨਕੂਵਰ ਵੱਲ ਆਏ ਤਾਂ ਉਹਨਾਂ ਨੇ ਦੇਖਿਆ ਵੀ ਬੜੀ ਵਧੀਆ ਜ਼ਮੀਨ ਹੈ, ਇੱਥੇ ਜਿਹੜਾ ਵਸਿਆ ਜਾ ਸਕਦਾ। ਸੋ ਉੱਥੋਂ ਸ਼ੁਰੂਆਤ ਹੁੰਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਅੱਜ ਕੈਨੇਡਾ 7 ਲੱਖ ਤੋਂ ਜ਼ਿਆਦਾ ਸਿੱਖਾਂ ਦਾ ਘਰ ਹੈ। ਔਰ ਕੈਨੇਡਾ ਮੁਲਕ ਦੀ ਖੁਸ਼ਹਾਲੀ ਦੇ ਵਿੱਚ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਉਂ ਜੇ ਚੈਲੰਜ ਕੈਨੇਡਾ 'ਚ ਰਹਿੰਦਿਆਂ ਰਹੇ, ਉਹ ਭਾਵੇਂ ਕਾਮਾਗਾਟਾ ਮਾਰੂ ਦੇ ਰੂਪ 'ਚ ਸੀ ਜਾਂ ਇਸ ਕਿਸਮ ਦੇ ਡਿਸਕ੍ਰਿਮੀਨੇਟਰੀ ਲਾਅ ਸੀ। ਇੱਕ ਜ਼ਮਾਨਾ ਸੀ ਕਿ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਹੰਡੂਰਸ ਭੇਜਣਾ ਚਾਹੁੰਦੇ ਸੀ, ਭੇਜਣ ਲੱਗੇ ਸੀ ਜਦੋਂ ਰੋਕਿਆ ਗਿਆ। ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਤੇ ਫਿਰ ਫਖਰ ਨਾਲ ਸਿਰ ਉੱਚਾ ਹੁੰਦਾ ਹੈ ਕਿ ਅੱਜ 7 ਲੱਖ ਦੇ ਕਰੀਬ ਸਿੱਖ ਕੈਨੇਡਾ ਵਾਸੀ, ਉਹਨਾਂ ਨੇ ਹਰ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਨੇ। ਸਿਆਸੀ ਤੌਰ ਤੇ ਉਹ ਮੈਂਬਰ ਆਫ ਪਾਰਲੀਮੈਂਟ ਹੋਣ, ਸਟੇਟ ਲੈਜਿਸਲੇਟਿਵ ਮੈਂਬਰਸ ਹੋਣ, ਬਿਜ਼ਨਸ ਦੇ ਕਾਰੋਬਾਰ ਹੋਣ, ਔਰ ਆਪਣੇ ਜਿਸ ਤਰੀਕੇ ਦੇ ਨਾਲ ਕੋਸਟ ਟੂ ਕੋਸਟ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਮੈਗਨੀਫੀਸ਼ੈਂਟ ਗੁਰਦੁਆਰਾ ਸੀ। ਔਰ ਉਹਨਾਂ ਨੇ, ਕੈਨੇਡਾ ਦੇ ਸਿੱਖਾਂ ਨੇ ਆਪਣੀ ਜਿਹੜੀ ਆਜ਼ਾਦੀ ਦੀ ਗੱਲ ਹੈ, ਜੇ ਇੱਥੋਂ ਗਦਰ ਪਾਰਟੀ ਦੇ ਰੂਪ 'ਚ ਜਾ ਕੇ ਭਾਰਤ ਨੂੰ ਆਜ਼ਾਦ ਕਰਾਉਣ ਦਾ ਸੰਕਲਪ ਸੀ ਤੇ ਜੂਨ 84 ਦੇ ਹਮਲੇ ਤੋਂ ਬਾਅਦ ਖਾਲਿਸਤਾਨ ਦੇ ਵੀ ਝੰਡਾ ਬਰਦਾਰ ਨੇ। ਔਰ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਹਮੇਸ਼ਾ ਹੀ ਸਿੱਖੀ ਦੀ ਗੱਲ ਬੜੀ ਚੜ੍ਹਦੀ ਕਲਾ 'ਚ ਹੋਈ ਹੈ। ਸੋ ਸਾਨੂੰ ਖੁਸ਼ੀ ਹੈ ਕਿ ਅੱਜ ਸਾਡੇ ਸਿੱਖ ਭੈਣ ਭਰਾ ਮੇਨ ਸਟ੍ਰੀਮ ਕੈਨੇਡਾ ਦਾ ਵੀ ਹਿੱਸਾ ਨੇ। ਔਰ ਐਤਕੀ ਦਰਸ਼ਕ ਸਕਰੀਨ ਤੇ ਦੇਖ ਰਹੇ ਹੋਣਗੇ
ਮੌਂਟਰੀਆਲ ਤੋਂ ਸਾਡੇ ਜਿਹੜੇ ਨੁਮਾਇੰਦੇ ਨੇ, ਵਿਸ਼ੇਸ਼ ਨੁਮਾਇੰਦੇ ਮਨਵੀਰ ਸਿੰਘ, ਉਹਨਾਂ ਨੇ ਖਾਸ ਪਿਕਚਰਸ ਭੇਜੀਆਂ ਜੀ ਕਿ ਕਿਵੇਂ ਸਿੱਖਾਂ ਨੇ ਮੌਂਟਰੀਆਲ ਦੇ ਵਿੱਚ ਕੈਨੇਡਾ ਡੇ ਦੇ ਵਿੱਚ ਪਾਰਟਿਸਿਪੇਟ ਕੀਤਾ। ਔਰ ਇਹ ਵੀ ਇੱਕ ਬੜੀ ਯੂਨੀਕ ਗੱਲ ਹੈ, ਕਿਉਂਕਿ ਕਿਊਬੈਕ ਦੇ ਹਵਾਲੇ ਨਾਲ ਮੈਂ ਦੱਸਾਂਗਾ ਕਿ ਵੀ ਅਜੇ ਵੀ ਕਿਊਬੈਕ ਵਾਲੇ ਕੈਨੇਡਾ ਡੇ ਨੂੰ ਉਸ ਜ਼ੀਲ ਦੇ ਨਾਲ ਨਹੀਂ ਮਨਾਉਂਦੇ, ਕਿਉਂਕਿ ਕਿਊਬੈਕ ਦਾ ਹਮੇਸ਼ਾ ਹੀ ਇਹ ਮੁਤਾਲਬਾ ਰਿਹਾ ਕਿ ਅਸੀਂ ਅੱਡ ਹੋਣਾ। ਇਸ ਲਈ ਕਿਊਬੈਕ ਵਾਲਿਆਂ ਨੇ ਜਿਹੜਾ ਆਪਣੀ ਇੱਕ ਅੱਡ ਡੇਟ ਹੈ 24 ਜੂਨ, ਉਹਨੂੰ ਕਿਊਬੈਕ ਨੈਸ਼ਨਲ ਹੌਲੀਡੇ ਐਲਾਨਿਆ ਹੋਇਆ ਜੀ। ਸੋ ਜਿਹੜਾ ਉਹਨਾਂ ਦਾ 24 ਜੂਨ ਦਾ ਦਿਨ ਹੁੰਦਾ ਹੈ, ਉਦੋਂ ਉਹ ਗ੍ਰਾਸ ਰੂਟ ਲੈਵਲ ਤੇ ਬੜਾ ਜ਼ਬਰਦਸਤ ਪ੍ਰਦਰਸ਼ਨ ਕਰਦੇ ਨੇ। ਤੇ ਫਿਰ ਇਸ ਦਿਨ ਦੀ ਅਹਿਮੀਅਤ ਨੂੰ ਘਟਾਉਣ ਦੇ ਲਈ ਉਹਨਾਂ ਨੇ ਇਸ ਨੂੰ ਕਿਊਬੈਕ ਮੂਵਿੰਗ ਡੇ ਵੀ, ਕਿਉਂਕਿ ਫਿਕਸ ਲੀਜ਼ ਐਕਟ ਦੇ ਥੱਲੇ ਲੀਜ਼ ਖਤਮ ਹੁੰਦੀ ਹੈ, ਉਹ ਵੀ ਐਲਾਨਿਆ ਹੋਇਆ। ਲੇਕਿਨ ਇਹਦੇ ਬਾਵਜੂਦ ਜੋ ਵੀ ਉੱਥੇ ਸਮਾਗਮ ਹੋਏ ਨੇ, ਉਹਨਾਂ ਦੇ ਵਿੱਚ ਸਿੱਖਾਂ ਨੇ ਪਾਰਟਿਸਿਪੇਟ ਕੀਤਾ ਤੇ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹ ਸਾਰਾ ਹੀ ਜਦੋਂ ਇਹ ਮੈਪ ਦਾ ਕਲੋਨੀਅਲ ਮੈਪ ਮੇਕਿੰਗ ਹੈ, ਜੇ ਅੱਜ ਸਿੱਖਾਂ ਦੀ ਤਰਾਸਦੀ ਹੈ ਉਸ ਖਿੱਤੇ ਦੇ ਵਿੱਚ, ਉਹਦਾ ਕਾਰਨ ਵੀ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ ਹੈ। ਕੁਇਕਲੀ ਸਮਾਨ ਉਹਨਾਂ ਨੇ ਬੰਨਿਆ ਜਾਣਾ ਹੈ, ਇਧਰਲੇ ਉਧਰਲੇ ਇਧਰ, ਕੋਈ ਲੱਖਾਂ ਮਰਵਾ ਦਿੱਤੇ, ਲੱਖਾਂ ਬੇਘਰ ਕਰ ਦਿੱਤੇ। ਸੋ ਜੇ ਅਸੀਂ ਕੈਨੇਡਾ ਦੀ ਹੋਂਦ ਵੀ ਦੇਖੀਏ, ਸੋ ਕਿਸੇ ਨੇ ਕੋਈ ਪਲਾਨ ਕਰਕੇ ਤਾਂ ਮੁਲਕ ਨਹੀਂ ਬਣਾਇਆ। ਜਿਵੇਂ ਉਹ ਉੱਥੇ ਬੈਠੇ ਇੰਡੀਆ ਦੇ ਸਟੂਜੀਜ਼ ਕਹਿਣਗੇ ਜੀ ਗੁਰੂ ਸਾਹਿਬ ਨੇ ਹਿੰਦੁਸਤਾਨ ਕਹਿ ਦਿੱਤਾ ਤੇ ਇਹ ਜਿਹੜਾ ਸਾਰਾ ਮੁਲਕ ਸੀ। ਈਵਨ ਇਹ ਜਿਹੜੇ ਮੁਲਕ ਨੇ, ਇਹਨਾਂ ਦਾ ਵੀ ਕੋਈ ਇਸ ਕਿਸਮ ਦਾ ਨਾਂ ਵੀ ਬਦਲਦੇ ਰਹੇ ਨੇ ਮੁਲਕਾਂ ਦੇ, ਉਹਨਾਂ ਦੇ ਮੈਪ ਵੀ ਬਦਲਦੇ ਰਹੇ, ਕਦੇ ਕੋਈ ਕਾਲੋਨੀ ਇੱਧਰ ਜੋੜ ਦਿੱਤੀ, ਕੋਈ ਉੱਧਰ ਜੋੜ ਦਿੱਤੀ। ਸੋ ਕੈਨੇਡਾ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਇਸ ਨੂੰ 1 ਜੁਲਾਈ 1867 ਨੂੰ ਜਿਹੜਾ ਉਹ ਡੋਮਿਨਿਕਨ ਰਿਪਬਲਿਕ ਆਫ ਕੈਨੇਡਾ ਕਨਸਟੀਟਿਊਸ਼ਨ ਐਕਟ ਸੀ, ਉਹਦੇ ਥੱਲੇ ਉਸ ਨੂੰ ਮਾਨਤਾ ਮਿਲੀ। ਪਰ ਇਹ ਜਿਹੜਾ ਡੋਮਿਨਿਕਨ ਰਿਪਬਲਿਕ ਆਫ ਕੈਨੇਡਾ ਸੀ, ਇਹਦੇ ਵਿੱਚ ਪਹਿਲੀ ਸਟੇਜ ਦੇ ਉੱਤੇ 3 ਪ੍ਰੋਵਿੰਸ ਸੀ। ਇੱਕ ਨਿਊ ਬਰੰਸਵਿਕ, ਇੱਕ ਨੋਵਾ ਸਕੋਸ਼ੀਆ, ਦੂਸਰਾ ਯੂਨਾਈਟਿਡ ਪ੍ਰੋਵਿੰਸਿਸ ਆਫ ਕੈਨੇਡਾ, ਜਿਨ੍ਹਾਂ ਨੂੰ ਫਾਈਨਲੀ ਉਹਨਾਂ ਨੇ ਕਿਊਬੈਕ ਔਰ ontario ਇਹਨਾਂ ਦੇ ਵਿੱਚ ਸਪਲਿਟ ਕੀਤਾ। ਸੋ ਕਿਉਂਕਿ ਇੱਥੇ ਬੜਾ ਜ਼ਬਰਦਸਤ ਜਿਹੜਾ ਘਮਸਾਨ ਰਿਹਾ ਕਈ ਦਹਾਕੇ, ਫ੍ਰੈਂਚ ਦਾ ਕੰਟਰੋਲ ਸੀ, ਫਿਰ ਅੰਗਰੇਜ਼ ਆ ਬੜੇ, ਅਮਰੀਕਾ ਦੀ ਜਿਹੜੀ ਹੈ ਇੰਡੀਪੈਂਡੈਂਸ 1776 ਦੇ ਵਿੱਚ ਫ੍ਰੈਂਚ ਨੂੰ ਫਿਲਿਪ ਮਿਲੀ, ਫ੍ਰੈਂਚ ਨੇ ਮਾਨਤਾ ਦੇ ਦਿੱਤੀ ਅਮਰੀਕਾ ਨੂੰ, ਬ੍ਰਿਟਨ ਨੇ ਫਰਾਂਸ ਦੇ ਖਿਲਾਫ ਜੰਗ ਡਿਕਲੇਅਰ ਕਰ ਦਿੱਤੀ। ਸੋ ਇਸ ਸਾਰੇ ਚੋਂ ਕੈਨੇਡਾ ਤਾਂ ਆਲਮੋਸਟ ਗੋਰਿਆਂ ਦਾ ਬੈਕਯਾਰਡ ਸੀ ਅਮਰੀਕਾ ਵਾਲਿਆਂ ਦਾ। ਔਰ ਇਸ ਸਾਰੇ ਚੋਂ ਹੀ ਉਸ ਦਾ ਸਟਿਲ ਜਦੋਂ ਇਹ ਜਿਹੜਾ 1867 ਦੇ ਵਿੱਚ ਹੋਂਦ ਦੇ ਵਿੱਚ ਆ ਵੀ ਜਾਂਦਾ ਹੈ, ਤੇ ਜਿਹੜੇ ਬ੍ਰਿਟਿਸ਼ ਲਾਅ ਨੇ ਜਾਂ ਡੋਮਿਨਿਕਨ ਰਿਪਬਲਿਕ ਦੇ ਥੱਲੇ ਬਹੁਤ ਸਾਰਾ ਕੰਟਰੋਲ ਤਾਂ 1982 ਤੱਕ ਬ੍ਰਿਟਨ ਦਾ ਰਿਹਾ। ਪਹਿਲੀ ਵਾਰੀ 1982 ਦੇ ਵਿੱਚ ਕਨਸਟੀਟਿਊਸ਼ਨ ਐਕਟ ਬਣਿਆ, ਜਿਹਦੇ ਥੱਲੇ ਕੈਨੇਡੀਅਨ ਕਨਸਟੀਟਿਊਸ਼ਨ ਜਿਹੜਾ ਹੈ ਇਨ ਫੁੱਲ ਫਾਰਮ ਆਇਆ। ਔਰ ਇਸੇ ਤਰ੍ਹਾਂ ਜਿਹੜੀ ਕੈਨੇਡਾ ਡੇ ਦੀ ਹਿਸਟਰੀ ਹੈ, ਕੋਈ ਇੰਨਾ ਸਿੰਪਲਿਸਟਿਕ ਨਹੀਂ ਹੈ ਜੀ ਕੈਨੇਡਾ ਡੇ ਹੈ। ਹਾਂ, ਇਹ ਜ਼ਰੂਰ ਹੈ ਕਿ 1 ਜੁਲਾਈ 1867 ਨੂੰ ਜਦੋਂ ਇਹ 3 ਪ੍ਰੋਵਿੰਸ ਜਿਹੜੇ ਸਪਲਿਟ ਕਰਕੇ 4 ਬਣੇ, ਇਹਨਾਂ ਦੀ ਮਰਜਰ ਦੀ ਗੱਲ ਹੋਈ, ਤੇ ਫਿਰ ਕੈਥੀਡਰਲ ਚਰਚ ਆਫ ਸੇਂਟ ਜੇਮਸ ਟੋਰਾਂਟੋ ਦੇ ਵਿੱਚ ਹੈ, ਉਹਦੇ 'ਚ ਘੰਟੀਆਂ ਵਜਾਈਆਂ, ਕਿਉਂਕਿ ਉਦੋਂ ਵੀ ਧਰਮ ਦਾ ਆਧਾਰ ਸੀ। ਇੰਗਲੈਂਡ ਦਾ ਹੀ, ਹੁਣ ਇੰਗਲੈਂਡ ਦੀ ਜਿਹੜੀ ਰਾਣੀ ਜਾਂ ਰਾਣਾ ਜੋ ਵੀ ਬਣਦਾ ਉਹ ਚਰਚ ਦਾ ਵੀ ਹੈੱਡ ਹੁੰਦਾ। ਸੋ ਇਸ ਦਾ ਧਰਮ ਨਾਲ ਵੀ ਉਸ ਕਿਸਮ ਦਾ ਹੀ ਸੰਬੰਧ ਸੀ। ਅਜੇ ਵੀ ਕੈਨੇਡਾ ਦੀ ਜਿਹੜੀ ਕਰੰਸੀ ਆ ਉਹਦੇ ਤੇ ਰਾਣੀ ਦੀ ਫੋਟੋ ਹੁੰਦੀ ਹੈ। ਸੋ ਇਹਦੀ ਸ਼ੁਰੂਆਤ ਇਸ ਅੰਦਾਜ਼ ਨਾਲ ਹੀ ਹੋਈ। ਪਰ ਜਦੋਂ ਮੈਂ ਦੇਖਦਾ ਕਿ ਓਵਰ ਦਾ ਸਟੇਜਸ, ਈਵਨ 1946 ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਬਿੱਲ ਆਇਆ ਸੀ ਕਿ ਜੀ ਇਹਨੂੰ ਕੈਨੇਡਾ ਡੇ ਐਲਾਨਿਆ ਜਾਏ, ਜਿਹਦੀ ਬਾਅਦ ਦੇ ਵਿੱਚ ਉਹਨੂੰ ਉਦੋਂ ਚੱਲੀ ਗੱਲਬਾਤ ਪਰ ਅੱਗੇ ਨਹੀਂ ਤੁਰੀ। ਬਾਅਦ ਦੇ ਵਿੱਚ ਸ਼ਾਇਦ 1967 ਜਾਂ 81 ਦੇ ਵਿੱਚ ਜਾ ਕੇ ਇਸ ਨੂੰ ਉਹਨਾਂ ਨੇ ਮਾਨਤਾ ਦਿੱਤੀ। ਸੋ ਕੁੱਲ ਮਿਲਾ ਕੇ ਕੈਨੇਡਾ ਇੱਕ ਖੂਬਸੂਰਤ ਦੇਸ਼ ਹੈ। ਇੱਕ ਜ਼ਮਾਨਾ ਸੀ ਕਿ ਸੋਵੀਅਤ ਯੂਨੀਅਨ ਰਕਬੇ ਦੇ ਲਿਹਾਜ਼ ਨਾਲ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਸੀ। ਅੱਜ ਕੈਨੇਡਾ ਦਾ ਏਰੀਆ ਦੁਨੀਆ ਦਾ ਸਭ ਤੋਂ ਵੱਡਾ ਏਰੀਆ ਵਾਲਾ ਦੇਸ਼ ਹੈ। ਉੱਥੇ ਉਹ ਇਲਾਕੇ ਵੀ ਨੇ ਜਿੱਥੇ 6 ਮਹੀਨੇ ਦਿਨ ਰਹਿੰਦਾ, 6 ਮਹੀਨੇ ਰਾਤ ਰਹਿੰਦੀ ਹੈ। ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ, ਤੁਹਾਡਾ ਤਾਂ ਜਾਣ ਨੂੰ ਜੀ ਕਰਦਾ, ਉੱਥੇ ਪਤਾ ਹੀ ਨਹੀਂ ਹੈ। ਹੁਣ ਸੋਏਗਾ ਬੰਦਾ ਕਿਵੇਂ, ਹਨੇਰਾ ਹੀ ਨਹੀਂ ਹੁੰਦਾ, ਅੰਦਾਜ਼ੇ ਦੇ ਨਾਲ ਵਿਚਾਰੇ ਪਰਦੇ ਕਰ ਲੈਂਦੇ ਹੁਣ ਨੇ। ਫਿਰ ਆਬਾਦੀ ਦੇ ਲਿਹਾਜ਼ ਨਾਲ ਦੇਖਦੇ ਹਾਂ ਅਸੀਂ, ਕੈਨੇਡਾ ਇੰਨਾ ਵੱਡਾ ਹੈ ਕਿ ਜਿੰਨੀ ਸਾਰੀ ਕੈਨੇਡਾ ਦੀ ਆਬਾਦੀ ਹੈ, ਮੇਰਾ ਖਿਆਲ ਹੈ 35-36 ਮਿਲੀਅਨ ਹੋਏਗੀ, ਹੁਣ ਮੈਂ ਐਗਜ਼ੈਕਟ ਨਹੀਂ ਚੈੱਕ ਕੀਤਾ। 19 ਕੈਲੀਫੋਰਨੀਆ ਦੀ ਆਬਾਦੀ ਹੈ। ਲੇਕਿਨ ਕੈਨੇਡਾ 'ਚ ਓਵਰਆਲ ਜਿੱਥੇ ਅਸੀਂ ਸਿੱਖਾਂ ਦੇ ਹਵਾਲੇ ਨਾਲ ਗੱਲ ਕੀਤੀ ਹੈ, ਮੈਂ ਸਮਝਦਾ ਹਾਂ ਵੀ ਜਿਹੜੀ ਖੂਬਸੂਰਤੀ ਹੈ ਉਹਨਾਂ ਦੇ ਸਿਸਟਮ ਦੀ, ਕਿ ਜੇ ਕਿਊਬੈਕ ਵਾਲੇ ਜਿਹੜੇ ਅਜੇ ਵੀ ਸੰਤੁਸ਼ਟ ਨਹੀਂ ਨੇ,
ਪਿਛਲੇ ਦਹਾਕਿਆਂ 'ਚ ਵੀ 2 ਵਾਰ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ 1980 ਦੇ ਵਿੱਚ ਔਰ 1995 ਦੇ ਵਿੱਚ ਰੈਫਰੈਂਡਮ ਹੋਇਆ। ਕਿਊਬੈਕ ਨੇ ਕਿਹਾ ਜੀ ਅਸੀਂ ਨਹੀਂ ਰਹਿਣਾ ਚਾਹੁੰਦੇ ਤੁਹਾਡੇ ਨਾਲ, ਪਰ ਜਦੋਂ ਵੋਟਾਂ ਪਈਆਂ ਮੈਜੋਰਟੀ ਨੇ ਰਹਿਣ ਦਾ ਹੀ ਫੈਸਲਾ ਕੀਤਾ। ਪਰ ਇਹ ਸਾਡੇ ਲਈ ਇੱਕ ਰੋਲ ਮਾਡਲ ਹੈ। ਜਦੋਂ ਅਸੀਂ ਖਾਲਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਜਾਂ ਰੈਫਰੈਂਡਮ 2020 ਦੀ ਗੱਲ ਹੋ ਰਹੀ ਹੈ ਜਾਂ ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਤਾਂ ਫਿਰ ਕੈਨੇਡਾ ਨੇ ਇੱਕ ਪ੍ਰੈਸੀਡੈਂਟ ਸੈੱਟ ਕੀਤਾ ਕਿ ਜਿਹਦੇ ਥੱਲੇ ਜਿਹੜੀ ਹੈ ਆਪਣੀ ਆਜ਼ਾਦੀ ਦੀ ਗੱਲ ਹੋ ਸਕਦੀ ਹੈ। ਇਹ ਤਾਂ ਨਹੀਂ ਹੈ ਜੇ ਕਿਊਬੈਕ ਨੇ ਕਿਹਾ ਜੀ ਅਸੀਂ ਆਜ਼ਾਦ ਹੋਣਾ ਹੈ ਤਾਂ ਉਹਨਾਂ ਨੇ ਟੈਂਕਾਂ ਤੋਪਾਂ ਨਾਲ ਜਾ ਕੇ ਉਹਨਾਂ ਦੇ ਘਰ ਢਾਹ ਦਿੱਤੇ ਜਾਂ ਉਹਨਾਂ ਦੇ ਫ੍ਰੈਂਚ ਚਰਚ ਢਾਹ ਦਿੱਤੇ। ਸੋ ਇਹ ਇੱਕ ਪਾਰਟ ਹੈ। ਔਰ ਕੈਨੇਡਾ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਵੀ ਰੈਫਿਊਜੀਜ਼ ਜਿਹੜੀਆਂ ਕਨਵੈਨਸ਼ਨਸ UN ਦੀਆਂ ਸੀ, ਕੈਨੇਡਾ ਨੇ ਸਭ ਤੋਂ ਜ਼ਿਆਦਾ ਰੈਫਿਊਜੀ ਐਬਜ਼ੌਰਬ ਕੀਤੇ ਹਮੇਸ਼ਾ ਹੀ। ਥੋੜਾ ਜਿਹਾ ਵਿਚਕਾਰ ਵਕਤ ਆਇਆ ਜਦੋਂ ਕਿ ਥੋੜੇ ਰਾਈਟ ਵਿੰਗ ਵੱਲ ਝੁਕੇ, ਕਿਉਂਕਿ ਕੈਨੇਡਾ 'ਚ ਵੀ ਕੁਝ ਦਹਿਸ਼ਤਗਰਦੀ ਦੀਆਂ ਘਟਨਾਵਾਂ ਹੋਈਆਂ। ਔਰ ਇੰਡੀਅਨ ਇਨਫਲੂਐਂਸ ਦੇ ਹਵਾਲੇ ਨਾਲ ਅਸੀਂ ਜ਼ਰੂਰ ਕਵਾਂਗੇ ਕਿ ਵੀ ਜਿਹੜੀ ਮਾਈਂਡਸੈਟ ਜਾਂ ਮੈਂਟੈਲਿਟੀ ਕੈਨੇਡੀਅਨ ਬਿਊਰੋਕ੍ਰੇਸੀ ਦੀ ਰਹੀ ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ, ਕਿਉਂਕਿ ਸਿੱਖਾਂ ਤੋਂ ਰਹਿੰਦੇ ਸਨ, ਇਹ ਉਹ ਸਮਝਦੇ ਸੀ ਕਿ ਵੀ ਜੇ ਬ੍ਰਿਟਿਸ਼ ਰਾਜ ਉੱਥੋਂ ਖਤਮ ਕਰਨ ਦੇ ਲਈ ਪਹਿਲਾ ਮੂਵ, ਜਦੋਂ ਗਾਂਧੀ ਵਰਗੇ ਸਾਊਥ ਅਫਰੀਕਾ 'ਚ ਇਹਨਾਂ ਦੇ ਝਾੜੂ ਬਰਦਾਰ ਸੀ ਤੇ ਇੱਥੇ 8000 ਚੋਂ 7000 ਸਿੱਖ ਕੈਨੇਡਾ ਔਰ ਉਸ ਕੈਲੀਫੋਰਨੀਆ 'ਚੋਂ ਚਲੇ ਗਏ ਸੀ ਵਾਪਸ ਕੇ ਗਦਰ ਮਚਾਉਣ। ਸੋ ਇਸ ਲਈ ਸਿੱਖਾਂ ਨੂੰ ਹਮੇਸ਼ਾ ਹੀ ਇਸ ਕਿਸਮ ਦੇ ਦਾਇਰਾਕਾਰ 'ਚੋਂ ਦੇਖਦੇ ਰਹੇ। ਔਰ ਇੰਡੀਅਨ ਗਵਰਨਮੈਂਟ ਨੇ 47 ਤੋਂ ਬਾਅਦ ਔਰ ਖਾਸ ਤੌਰ ਤੇ 80ਵਿਆਂ 'ਚ ਪਹੁੰਚਦੇ ਆ ਇਸ ਕਿਸਮ ਦੀ ਮਿਸ ਇਨਫੋਰਮੇਸ਼ਨ ਦਿੱਤੀ। ਕੈਨੇਡੀਅਨ ਸਰਕਾਰ ਕਿਤੇ ਨਾ ਕਿਤੇ ਜਿਹੜੀ ਹੈ ਉਹ ਉਹਨਾਂ ਦੇ ਨਾਲ ਇਤਫਾਕ ਰੱਖਦੀ ਸੀ। ਨਤੀਜੇ ਦੇ ਤੌਰ ਤੇ ਜਿਵੇਂ ਇੰਡੀਅਨ ਏਜੰਸੀਆਂ ਨੇ ਇਨਫਿਲਟਰੇਟ ਕੀਤਾ ਕੈਨੇਡਾ ਦੇ ਸਿਸਟਮ 'ਚ, ਜਿਵੇਂ 에ਅਰ ਇੰਡੀਆ ਵਰਗਾ ਜਿਹੜਾ ਉਹ ਕੰਡੈਮਨੇਬਲ ਹਾਦਸਾ ਕਰਾਇਆ, ਔਰ ਜਿਵੇਂ ਫਿਰ ਇਨਫਲੂਐਂਸ ਕਰਨ ਦਾ ਯਤਨ ਕੀਤਾ ਕੈਨੇਡੀਅਨ ਸਿਸਟਮ ਨੂੰ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਜਾਂ ਦੂਜਿਆਂ ਨੇ, ਈਵਨ ਜਿਹੜੀਆਂ ਵਰਲਡ ਸਿੱਖ ਆਰਗੇਨਾਈਜੇਸ਼ਨ ਵਰਗੀਆਂ ਜਥੇਬੰਦੀਆਂ ਨੇ, ਉਹਨਾਂ ਨੂੰ ਵੀ ਜਿਹੜਾ ਉਹ ਦੂਸਰੇ ਖਾਤੇ 'ਚ ਰੱਖਣ ਦੀ ਕੋਸ਼ਿਸ਼ ਕੀਤੀ। ਸੋ ਅਸੀਂ ਸਮਝਦੇ ਹਾਂ ਕਿ ਹੁਣ ਓਵਰ ਏ ਪੀਰੀਅਡ ਆਫ ਟਾਈਮ ਸਿੱਖ ਅਸਰਟਿਵ ਨੇ ਔਰ ਕੈਨੇਡਾ ਨਾਲ ਸਾਡਾ ਸਬੰਧ TV 84 ਦੇ ਹਵਾਲੇ ਨਾਲ ਵੀ ਡੂੰਘਾ ਹੈ। ਅਸੀਂ ਸਿਰਫ ਨਿਊਯਾਰਕ 'ਚ ਬਹਿ ਕੇ ਹੀ ਗੱਲਾਂ ਨਹੀਂ ਕਰ ਰਹੇ, ਸਾਡੇ ਨਾਲ ਕੈਨੇਡਾ ਦੇ ਬੈਲ 5 2332 ਚੈਨਲ ਰਾਹੀਂ ਸਾਰੇ ਓਨਟਾਰੀਓ ਕਿਊਬੈਕ ਦੇ ਜਿਹੜੇ ਦਰਸ਼ਕ ਨੇ ਉਹ ਵੀ ਜੁੜੇ ਹੋਏ ਨੇ। ਸੋ ਅਸੀਂ ਜਿਹੜੀ ਹੈ ਕੈਨੇਡਾ ਡੇ ਦੀ ਮੁਬਾਰਕਬਾਦ ਦਿੰਦੇ ਸਾਰਿਆਂ ਨੂੰ। ਔਰ ਅਸੀਂ ਇਹ ਸਮਝਦੇ ਹਾਂ ਕਿ ਕੈਨੇਡਾ ਦੀ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਹੋਰ ਵੀ ਉਤਸ਼ਾਹ ਦੇ ਨਾਲ ਸ਼ਮੂਲੀਅਤ, ਔਰ ਜਿਹੜੇ ਕਿਤੇ ਡਾਕਟਰ ਇੰਜੀਨੀਅਰ ਬਹੁਤ ਹੋ ਗਏ ਨੇ, ਹੁਣ ਇਹਨਾਂ ਦੀ ਬਾਹਲੀ ਲੋੜ ਨਹੀਂ ਹੈਗੀ। ਤੁਸੀਂ ਜਰਨਲਿਸਟ ਬਣਾਓ ਬੱਚਿਆਂ ਨੂੰ, ਪੋਲੀਟੀਕਲ ਸਾਇੰਸ ਵੱਲ ਤੋਰੋ, ਦੂਸਰੇ ਜਿਹੜੇ ਸਬਜੈਕਟਸ ਨੇ ਜਿਨ੍ਹਾਂ ਦੇ ਵਿੱਚ ਐਕਸੈਲ ਕਰਨ, ਤਾਂ ਕਿ ਜਿਵੇਂ ਇਜ਼ਰਾਈਲ ਦੀ ਕਾਇਮੀ ਦੇ ਵਿੱਚ ਜਿਹੜਾ ਜੂਇਸ਼ ਡਾਇਸਪੋਰਾ ਸੀ ਉਹਨਾਂ ਨੇ ਕੀ ਰੋਲ ਅਦਾ ਕੀਤਾ ਹੋਇਆ, ਖਾਲਿਸਤਾਨ ਦੀ ਕਾਇਮੀ 'ਚ ਵੀ ਨਾਰਥ ਅਮਰੀਕਾ ਯੂਰਪ ਦੇ ਵਿੱਚ ਬੈਠੇ ਸਿੱਖ ਜਿਹੜੇ ਨੇ ਉਹੀ ਸੈਂਟਰਲ ਰੋਲ ਅਦਾ ਕਰਨਗੇ। ਇਹੀ ਕਾਰਨ ਹੈ ਕਿ ਹਿੰਦੁਸਤਾਨ ਦੇ ਜਾਂ ਏਜੰਸੀਆਂ ਨੇ ਉੱਥੇ ਤਾਂ ਜੋ ਵਰਤਾਰਾ ਇੱਕ ਜੈਨੋਸਾਈਡ ਤੋਂ ਬਾਅਦ ਦੂਜਾ ਜੈਨੋਸਾਈਡ ਕੀਤਾ, ਕੈਨੇਡਾ 'ਚ ਉਹਨਾਂ ਨੇ 에ਅਰ ਕੈਨੇਡਾ ਦਾ ਹਾਦਸਾ ਸਿੱਖਾਂ ਦੇ ਖਾਤੇ 'ਚ ਪਾਇਆ। ਔਰ ਹੁਣ ਇਹ ਜਿਹੜੇ ਸਾਰੇ ਟੁਚੇ ਨੇ, ਕੋਈ ਦਿੱਲੀ 'ਚੋਂ ਨਿਕਲ ਰਿਹਾ, ਕੋਈ ਕਿਤੇੋਂ ਨਿਕਲ ਰਿਹਾ, ਹੁਣ ਅੱਜ ਕੱਲ੍ਹ ਚੰਦੂ ਮਾਜਰੇ ਦੀ ਟੀਮ ਵੀ ਜਿਹੜੀ ਆ ਉਹ ਆ ਗਈ ਹੋਣੀ ਹੈ ਜਾਂ ਆਉਣ ਵਾਲੀ ਹੈ। ਸੋ ਉਹ ਵੀ ਸਮਝਦੇ ਨੇ ਏਜੰਸੀਆਂ ਕਿ ਵੀ ਇੰਨੀ ਇਨਫਿਲਟ੍ਰੇਸ਼ਨ, ਇੰਨਾ ਕੁਝ ਕਰਨ ਦੇ ਬਾਵਜੂਦ ਸਿੱਖਾਂ 'ਚੋਂ ਖਾਲਿਸਤਾਨ ਦੀ ਆਵਾਜ਼ ਨੂੰ ਦਬਾ ਨਹੀਂ ਸਕੇ। ਰਾਦਰ ਯੰਗਰ ਜਨਰੇਸ਼ਨ ਵੀ ਹੋਰ ਉਤਸ਼ਾਹ ਦੇ ਨਾਲ ਉੱਭਰੀ ਹੈ। ਔਰ ਜਦੋਂ ਅਸੀਂ ਇਹਨਾਂ ਮੁਲਕਾਂ 'ਚ ਬੈਠੇ ਆਜ਼ਾਦੀਆਂ ਮਾਣਦੇ ਹਾਂ, 1 ਜੁਲਾਈ ਕੈਨੇਡਾ ਡੇ ਹੈ, 4 ਜੁਲਾਈ ਨੂੰ ਅਮਰੀਕਾ ਦਾ ਜਿਹੜਾ ਇੰਡੀਪੈਂਡੈਂਸ ਡੇ ਹੈ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਨਾਲ, ਤੇ ਇੱਥੇ ਬੈਠੇ ਫਿਰ ਸਾਡੇ ਬੱਚੇ ਬੱਚੀਆਂ ਜਦੋਂ ਉਸ ਸਿਸਟਮ ਨੂੰ ਕੰਪੇਅਰ ਕਰਦੇ ਨੇ ਕਿ ਵੀ ਉੱਥੇ ਕੀ ਹੈ ਸਿਸਟਮ, ਤੇ ਫਿਰ ਆਜ਼ਾਦੀ ਦਾ ਮਤਲਬ ਜ਼ਿਆਦਾ ਚੰਗੀ ਤਰ੍ਹਾਂ ਸਮਝ ਆਉਂਦਾ ਹੈ। ਔਰ ਉਹ ਮੋਰ ਬੋਲਡਲੀ ਕਿ ਅਸੀਂ ਆਪਣੇ ਫਾਦਰਲੈਂਡ ਨੂੰ, ਆਪਣੀ ਹੋਮਲੈਂਡ ਨੂੰ ਅਸੀਂ ਲਿਬਰੇਟ ਕਰਵਾਉਣਾ, ਇਸ ਪਾਸੇ ਤੁਰਦੇ ਨੇ। ਸੋ ਇਹ ਜਿਹੜਾ ਫਿਰ ਬੜੀ ਤਕਲੀਫ ਦਿੰਦਾ ਉਹਨਾਂ ਨੂੰ। ਸੋ ਅਸੀਂ ਸਾਰੇ ਕੈਨੇਡਾ ਵਾਸੀ, ਗੋਰਿਆਂ ਨੇ ਤਾਂ ਨਹੀਂ ਪ੍ਰੋਗਰਾਮ ਸੁਣਨਾ ਸਾਡਾ, ਪਰ ਚਲੋ ਆਪਣੇ ਭੈਣਾਂ ਭਰਾਵਾਂ ਨੂੰ ਜ਼ਰੂਰ ਮੁਬਾਰਕਬਾਦ ਦਿੰਦੇ। ਜੀ ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।